ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 408 272 2500 408 272 2500। ਇਸ ਦੇ ਨਾਲ ਚਰਨਜੀਤ ਸਿੰਘ ਜੀ, ਮੰਜ਼ਿਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਂਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸੰਪਰਕ ਨੰਬਰ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਾਂ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਆ ਉਹ ਹਫ਼ਤਾ ਕੁ ਹੀ ਜਿਹੜਾ ਸਿਰਫ ਰਹਿ ਗਿਆ ਪੈਣ ਨੂੰ, ਸੋ ਉਸ ਨੂੰ ਲੈ ਕੇ ਚੰਗੀ ਸਰਗਰਮੀ ਜਿਹੜੀ ਆ ਪੂਰੀ ਜਿਹੜੀ ਆ ਜੀ ਹੋ ਚੁੱਕੀ ਆ। ਭਾਜਪਾ ਨੇ ਕੋਈ ਵੀ ਕਸਰ ਕਹਿੰਦੇ ਜੀ ਛੱਡੀ ਨਹੀਂ ਆ। ਕਈ ਜਿਹੜੇ MP MLA ਜਿਹੜੇ ਉਹਨਾਂ ਦੇ ਉੱਥੇ ਆ ਕੇ ਬੈਠੇ ਨੇ। ਖੁਦ ਪ੍ਰਧਾਨ ਮੰਤਰੀ ਮੋਦੀ ਆ, ਉਹ ਕਈ ਰੈਲੀਆਂ ਇੱਕ ਦਿਨ 'ਚ ਕਰ ਰਹੇ ਆ। ਅਤੇ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਮੋਦੀ, ਇਹਨਾਂ ਨੇ ਚੰਗੇ ਤਿੱਖੇ ਹਮਲੇ ਕੀਤੇ ਆ ਜਿਹੜੇ ਆਮ ਆਦਮੀ ਪਾਰਟੀ ਤੇ। ਜੀ, ਨਰਿੰਦਰ ਮੋਦੀ ਹੋਰਾਂ ਦੀ ਲੋੜ ਭਾਰਤੀ ਜਨਤਾ ਪਾਰਟੀ ਨੂੰ ਪੈ ਗਈ ਜੀ। ਸਟ੍ਰੈਟਜੀ ਜਿਹੜੀ ਆ ਉਹ ਬਦਲ ਦਿੱਤੀ ਆ। ਜਿਵੇਂ ਕਾਂਟਾ ਬਦਲਿਆ ਜਾਂਦਾ ਜੀ ਟ੍ਰੇਨ ਦਾ, ਕਿ ਦੂਜੇ ਟਰੈਕ ਦੇ ਉੱਤੇ ਹੁਣ ਟ੍ਰੇਨ ਪਾਈ ਆ। ਇਹਦੇ ਵਿੱਚ ਜਿਹੜੇ ਬੀਬੀ ਕਿਰਨ ਬੇਦੀ ਹੈ ਜੀ, ਉਹਨਾਂ ਦਾ ਮੂੰਹ ਜਿਹੜਾ ਦੀ ਬੰਦ ਕਰਵਾ ਦਿੱਤਾ ਗਿਆ ਔਰ ਉਹਨਾਂ ਨੂੰ ਲਿਖ ਕੇ ਕੁਛ ਲਾਈਨਾਂ ਦਿੱਤੀਆਂ ਗਈਆਂ ਸੀਗੀਆਂ ਕਿ ਬੀਬੀ ਆਹ ਬੋਲਣੀਆਂ ਨੇ, ਇਹ ਤੋਂ ਉੱਪਰ ਨਹੀਂ ਬੋਲਣੀਆਂ। ਅਤੇ ਉਹਨੇ ਵੀ ਰਟੇ ਰਟਾਏ ਤੋਤੇ ਵਾਂਗ ਜਿਹੜਾ ਜੀ ਉਹ 4 ਲਾਈਨਾਂ ਜਿਹੜੀਆਂ ਸੀਗੀਆਂ ਉਹ ਬੋਲ ਦਿੱਤੀਆਂ। ਨਰਿੰਦਰ ਮੋਦੀ ਵੀ ਆਪ ਜਿਹੜਾ ਜੀ ਉਹ ਕੁੱਤੇ ਨੇ। ਦਿੱਲੀ ਦੀਆਂ ਚੋਣਾਂ ਹੋ ਰਹੀਆਂ ਨੇ ਅਤੇ ਉਹਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਬਰਾਕ ਓਬਾਮਾ ਹੋਰਾਂ ਦੀ ਸਫਲ ਫੇਰੀ ਦਾ। ਜੀ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਲੈਵਲ ਤੱਕ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਘਬਰਾ ਗਈ ਹੈ ਇਹਨਾਂ ਚੋਣਾਂ ਦੇ ਵਿੱਚ। ਪੂਰਾ ਲਾਮ ਲਸ਼ਕਰ, ਜਿਹਦੇ ਵਿੱਚ 125 ਮੈਂਬਰ ਪਾਰਲੀਮੈਂਟ, 250 ਤੋਂ ਉੱਪਰ ਜਿਹੜੇ ਵੱਖਰੇ ਜਿਹੜੇ ਸੂਬੇ ਨੇ ਉਹਨਾਂ ਦੇ MLA, ਸਾਰੀ ਫੌਜ ਜਿਹੜੀ ਜੀ ਸਰਕਾਰ ਵਾਲੀ, ਉਹ ਉੱਥੇ ਦਿੱਲੀ ਦੇ ਵਿੱਚ ਆ ਕੇ ਬੈਠੇ ਨੇ। ਅਮਿਤ ਸ਼ਾਹ ਹੋਰੀ ਜਿਹੜੇ ਜੀ ਉਹਨਾਂ ਨੇ ਆਪਣੀ ਕਮਾਨ ਜਿਹੜੀ ਆ ਆਪਣੇ ਹੱਥ ਲਈ ਹੋਈ ਹੈ। ਮੁਸ਼ਕਿਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਹੁਣ ਰਾਹ ਨਹੀਂ ਲੱਭ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਉਹ ਜਿਹੜਾ ਜੀ ਅਟੈਕ ਕਰਨ। ਅਟੈਕ ਜਿਹੜਾ ਸਿੱਧਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਹੀ ਕੀਤਾ ਜੀ। ਔਰ ਕਿਉਂਕਿ ਕਹਿਣ ਨੂੰ ਤਾਂ ਕੁਛ ਹੈ ਨਹੀਂ ਗਾ ਜੀ, ਇਸ ਕਰਕੇ ਪਿੱਠ 'ਚ ਛੁਰਾ ਮਾਰਿਆ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੇ ਕੀਤੀਆਂ ਨੇ। ਜਾਂ ਫਿਰ ਜਿਹੜਾ ਕੁਮਾਰ ਵਿਸ਼ਵਾਸ ਹੈ ਜੀ, ਜਿਵੇਂ ਉਹਨੇ ਇਹ ਕਿਹਾ ਸੀਗਾ ਕਿ ਇੰਨਾ ਦੇਰ ਹੋ ਗਈ ਲੱਭਣ ਲਈ, ਤੇ 2 ਚੀਜ਼ਾਂ ਲੱਭੀਆਂ। ਇੱਕ ਤਾਂ ਅਰਵਿੰਦ ਕੇਜਰੀਵਾਲ ਦਾ ਮਫਲਰ ਤੇ ਦੂਜਾ ਉਹਨਾਂ ਨੂੰ ਲੱਗੀ ਹੋਈ ਖੰਘ। ਜੀ ਉਹ ਕਹਿੰਦੇ 2 ਚੀਜ਼ਾਂ ਹੀ ਲੱਭ ਸਕੀ ਇਹ ਭਾਰਤੀ ਜਨਤਾ ਪਾਰਟੀ, ਹੋਰ ਇਹਨਾਂ ਨੂੰ ਬਹੁਤਾ ਕੁਝ ਜਿਹੜਾ ਉਹ ਲੱਭਿਆ ਨਹੀਂ। ਨਰਿੰਦਰ ਮੋਦੀ ਹੋਰੀ 3 ਦੇ ਕਰੀਬ ਜਿਹੜੀਆਂ ਜੀ ਉਹ ਹੋਰ ਰੈਲੀਆਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਕਰਨਗੇ। ਆਈ ਥਿੰਕ ਜੇ ਇਹਦੇ ਉੱਤੇ ਟਿੱਪਣੀ ਕਰਨੀ ਹੋਵੇ ਤਾਂ ਮੇਰਾ ਖਿਆਲ ਲਾਲੂ ਪ੍ਰਸਾਦ ਯਾਦਵ ਹੋਰਾਂ ਦੇ ਵੱਲੋਂ ਕੀਤਾ ਗਿਆ ਜਿਹੜਾ ਟਵੀਟ ਹੈ ਉਹਦੇ ਤੋਂ ਉੱਪਰ ਟਿੱਪਣੀ ਹੋ ਨਹੀਂ ਸਕਦੀ। ਜੀ ਲਾਲੂ ਪ੍ਰਸਾਦ ਯਾਦਵ ਹੋਰਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਮੋਦੀ ਸਾਹਿਬ, ਜੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਤੋਂ ਵਿਹਲ ਮਿਲ ਜੇ ਤਾਂ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ ਉਹਨਾਂ ਵੱਲ ਵੀ ਜਰਾ ਸੋਚਣਾ। ਜੀ ਬਿਲਕੁਲ ਜੀ। ਤੇ ਨਾਲ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ, ਜਿਨ੍ਹਾਂ ਦੀਆਂ ਜ਼ਮੀਨਾਂ ਹਥਿਆਈਆਂ ਜਾ ਰਹੀਆਂ ਆ, ਜਿਸ ਸਟੇਟ ਦੇ ਉਹ ਆਪ ਜਿਹੜੇ ਆ ਮੁੱਖ ਮੰਤਰੀ ਰਹੇ ਨੇ ਕਈ ਸਾਲ, ਉੱਥੇ ਦੇ ਹਾਲਾਤ ਵੱਲ ਵੀ ਜਿਹੜਾ ਉਹਨਾਂ ਨੂੰ ਗੌਰ ਕਰਨ ਦੀ ਜ਼ਰੂਰਤ ਆ। ਅਤੇ ਆਪਣੇ ਸਰੋਤਿਆਂ ਨੂੰ ਨਾਲ ਹੀ ਦੱਸ ਜਾਏ ਵੀ ਇਹ ਕਿਸਾਨਾਂ ਦੇ ਜਿਹੜੇ ਕੇਸ ਲੜ ਰਹੇ ਨੇ, ਸਰਦਾਰ ਹਿੰਮਤ ਸਿੰਘ ਸ਼ੇਰਗਿੱਲ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਰਹੇ ਨੇ ਅਨੰਦਪੁਰ ਹਲਕੇ ਤੋਂ MP ਦੀਆਂ ਇਲੈਕਸ਼ਨਸ ਦੇ ਵਿੱਚ, ਉਹਨਾਂ ਦੇ ਨਾਲ ਬਹੁਤ ਹੀ ਜਲਦ ਜਿਹੜੀ ਇੰਟਰਵਿਊ ਆ ਉਹ ਪੇਸ਼ ਕੀਤੀ ਜਾਵੇਗੀ। ਸੋ ਜ਼ਰੂਰ ਤੁਸੀਂ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਜੀ। ਅਤੇ ਆਪਣੀ ਜਿਹੜੀ ਅਗਲੀ ਗੱਲਬਾਤ ਆ ਉਸ ਦੇ ਵੱਲ ਵੱਧਦੇ ਹਾਂ। ਜਗਵੀਰ ਸਿੰਘ ਬਰਾੜ ਹੋਣਾ ਦੇ ਨਾਲ ਜਿਹੜੀ ਇਹ ਜੁੜੀ ਗੱਲਬਾਤ ਆ, ਉਹਨਾਂ ਦੇ ਭਾਜਪਾ ਦੇ ਵਿੱਚ ਦਾਖਲੇ ਨੂੰ ਲੈ ਕੇ ਜਿਹੜੀ ਅਕਾਲੀ ਦਲ ਆ ਉਹ ਕਾਫੀ ਜਿਹੜੀ ਸਰਗਰਮ ਹੋ ਰਹੀ ਆ। ਜਿਹੜੇ ਜਗਮੀਤ ਸਿੰਘ ਬਰਾੜ ਨੇ ਜੀ, ਉਹਨਾਂ ਦੀ ਬੜੀ ਸਿਚੁਏਸ਼ਨ ਜਿਹੜੀ ਹੈ ਜੀ ਉਹ ਔਕਵਰਡ ਦੀ ਬਣੀ ਹੋਈ ਆ ਕਿ ਉਹ ਕਰਨ ਤੇ ਕੀ ਕਰਨ। ਸੂਟ ਸਾਟ ਸਵਾਏ ਸੀ ਉਹਨਾਂ ਨੇ, 22 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਜਾਣਾ ਸੀਗਾ, ਉਹ ਸਾਰਾ ਕੁਝ ਉਦਲ ਪੁਦਲ ਹੋ ਗਿਆ ਜੀ। ਅਮਿਤ ਸ਼ਾਹ ਹੋਰਾਂ ਦੀ ਰੈਲੀ ਕੈਂਸਲ ਹੋ ਗਈ।
ਰੈਲੀ ਕੈਂਸਲ ਹੋਣ ਪਿੱਛੇ ਦਿੱਲੀ ਦੀਆਂ ਚੋਣਾਂ ਦੱਸੀਆਂ ਜਾਂਦੀਆਂ ਜੀ। ਹੁਣ ਜਗਮੀਤ ਸਿੰਘ ਬਰਾੜ ਹੋਰੀ ਇੱਕ ਦਿਨ ਪੰਜਾਬ 'ਚ ਆ ਜਾਂਦੇ ਆ, ਦੂਜੇ ਦਿਨ ਦਿੱਲੀ 'ਚ ਬੈਠੇ ਹੁੰਦੇ ਆ। ਕਦੀ ਤਾਂ ਉਹ ਸੋਚਦੇ ਆ ਕਿ ਮੈਂ ਘਰ ਵਾਪਸੀ ਕਰ ਲੈਣੀ ਹੈ। ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਵੀ ਜਿਹੜੀਆਂ ਉਹ ਫੈਲਾ ਦਿੰਦੇ ਨੇ। ਅਗਲੇ ਦਿਨ ਜਿਹੜਾ ਜੀ ਉਹ ਕਹਿੰਦੇ ਦਿੱਲੀ ਦੇ ਵਿੱਚ ਮੇਰੀਆਂ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਮੈਂ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਛੇਤੀ ਜਾ ਰਿਹਾ। ਥੋੜ੍ਹੀ ਜਿਹੀ ਜਿਹੜੀ ਕਹਿੰਦੇ ਐਡਜਸਟਮੈਂਟ ਆ ਉਹ ਕੀਤੀ ਜਾ ਰਹੀ ਹੈ। ਉਹਨੇ ਵੀ ਪਤਾ ਲੱਗਾ ਕਿ ਜਗਮੀਤ ਸਿੰਘ ਬਰਾੜ ਹੋਰਾਂ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਜਿਹੜੇ ਵਿਰੋਧੀ ਨੇ ਅਕਾਲੀ ਆਗੂ ਉਹ ਵਾਹਵਾ ਦਿੱਲੀ ਦੇ ਵਿੱਚ ਜਿਹੜੇ ਜੀ ਉਹ ਸਰਗਰਮ ਹੋਏ ਨੇ ਜੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਕਾਂਗਰਸ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਰਹੇ ਜਗਮੀਤ ਸਿੰਘ ਬਰਾੜ ਦੇ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹਨਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਲੈ ਕੇ ਜੀ ਜਿਹੜੇ ਇਹ ਅਕਾਲੀ ਆਗੂ ਨੇ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦਾ ਦਾਖਲਾ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਹੋਵੇ, ਜਿਹਦੇ ਕਰਕੇ ਇਹ ਜਿਹੜਾ ਜੀ ਇਹ ਦਾਖਲਾ ਲਗਾਤਾਰ ਉਹਨਾਂ ਦਾ ਪਿਛਲੇ ਕੁਝ ਦਿਨਾਂ ਤੋਂ ਟਲਦਾ ਜਾ ਰਿਹਾ ਜੀ। ਉਹ ਇਹ ਸਮਝ ਰਹੇ ਨੇ ਕਿ ਜੇ ਭਾਜਪਾ ਦੇ ਵਿੱਚ ਉਹ ਸ਼ਾਮਲ ਹੋ ਜਾਂਦੇ ਨੇ ਤੇ ਭਾਜਪਾ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਵਰਤ ਸਕਦੀ ਆ, ਔਰ ਜਦੋਂ ਪੰਜਾਬ ਦੇ ਵਿੱਚ ਉਹ ਉਹਨਾਂ ਨੂੰ ਵਰਤੂਗੀ ਤਾਂ ਅਕਾਲੀ ਦਲ ਦੇ ਵਾਸਤੇ ਕਮ ਸੇ ਕਮ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਤਾਂ ਜੀ ਜਿਹੜਾ ਉਹ ਸਿਰਦਰਦੀ ਜਿਹੜੀ ਹੈ ਜੀ ਉਹ ਪੈਦਾ ਕਰ ਸਕਦੇ ਨੇ ਅਕਾਲੀ ਦਲ ਦੇ ਵਾਸਤੇ। ਬਰਾੜ ਦੇ ਨਜ਼ਦੀਕੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਝੱਲਬੂਟੀ ਜਿਹੜਾ ਜੀ ਉਹਦਾ ਇਹ ਕਹਿਣਾ ਹੈ ਕਿ ਕੁਝ ਸਿਆਸੀ ਲੋਕਾਂ ਦੇ ਪਾਰਟੀ ਪੱਧਰ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਵਿਰੋਧਤਾ ਕਰਕੇ ਬਰਾੜ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਸੰਬੰਧੀ ਅੜਿੱਕੇ ਜਿਹੜੇ ਨੇ ਉਹ ਪੈ ਰਹੇ ਨੇ। ਜਗਮੀਤ ਸਿੰਘ ਬਰਾੜ ਹੋਰੀ ਕਹਿੰਦੇ ਨੇ ਕਿ ਅਕਾਲੀ ਦਲ ਦੇ ਕੁਝ ਵੱਡੇ ਨੇਤਾ ਨੇ ਜਿਹੜੇ ਕਾਂਗਰਸ ਦੇ ਵਿੱਚ ਹੁੰਦਿਆਂ ਵੀ ਪਾਰਟੀ ਨੇਤਾਵਾਂ ਦੇ ਕੋਲ ਜਾ ਕੇ ਉਹਨਾਂ ਦਾ ਨਿੱਜੀ ਵਿਰੋਧ ਕਰਦੇ ਸੀਗੇ ਤੇ ਹੁਣ ਉਹ ਕਹਿੰਦੇ ਜੀ ਕਿ ਇਹ ਜਿਹੜੇ ਨੇ ਜਾ ਰਹੇ ਨੇ ਬੀਜੇਪੀ ਵਾਲਿਆਂ ਦੇ ਕੋਲੇ ਤਾਂ ਕਿ ਉਹਨਾਂ ਦਾ ਦਾਖਲਾ ਜਿਹੜਾ ਜੀ ਉਹ ਬੰਦ ਇੱਥੋਂ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਫਿਰ ਵੀ ਭਾਜਪਾ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਸੋ ਇੱਕ ਦਿਨ ਬਰਾੜ ਸਾਹਿਬ ਕਹਿੰਦੇ ਕਿ ਘਰ ਵਾਪਸੀ ਕਰ ਲੈਣੀ ਹੈ, ਦੂਜੇ ਦਿਨ ਉਹ ਕਹਿੰਦੇ ਜੀ ਕਿ ਨਹੀਂ ਮੈਂ ਤਾਂ ਜਾ ਰਿਹਾ ਜੀ ਪਾਰਟੀ ਛੱਡ ਕੇ। ਸੋ ਪਾਰਟੀ ਦਾ ਕੋਈ ਬਿਆਨ ਜਿਹੜਾ ਜੀ ਜਗਮੀਤ ਸਿੰਘ ਬਰਾੜ ਦੇ ਬਾਰੇ ਦੇ ਵਿੱਚ ਨਹੀਂ ਆਇਆ, ਨਾ ਭਾਰਤੀ ਜਨਤਾ ਪਾਰਟੀ ਦਾ ਨਾ ਕਾਂਗਰਸ ਦਾ ਜੀ। ਸੋ ਕਿਤੇ ਨਾ ਕਿਤੇ ਟੋਹ ਕੇ ਦੇਖ ਰਹੇ ਆ ਵੀ ਸ਼ਾਇਦ ਕਾਂਗਰਸ ਵਾਲੇ ਮੁੜ ਕੇ ਲੈ ਲੈਣ, ਪਰ ਲੱਗਦਾ ਨਹੀਂ ਸਾਰ ਜਿਹੜੀ ਇਹਨਾਂ ਦੀ ਪੁੱਛ ਰਹੇ ਆ। ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜੇ ਭਾਜਪਾ ਜਾਣ ਕੇ ਇਹਨਾਂ ਦੇ ਸਿਆਸੀ ਕਰੀਅਰ ਦਾ ਐਂਡ ਹੋਊਗਾ ਜਾਂ ਕੁਛ ਜੇ ਬਾਈ ਚਾਂਸ ਚਲੇ ਵੀ ਜਾਂਦੇ ਆ ਤੇ ਸਿਆਸੀ ਕਰੀਅਰ ਐਂਡ ਹੋਊਗਾ ਜਾਂ ਚੱਲਦੇ ਰਹਿਣਗੇ? ਦੇਖੋ ਇਹ ਡਿਪੈਂਡ ਕਰਦਾ ਜੀ ਭਾਰਤੀ ਜਨਤਾ ਪਾਰਟੀ ਦੇ ਜਿਹੋ ਜਿਹੀਆਂ ਖੇਡਾਂ ਭਾਰਤੀ ਜਨਤਾ ਪਾਰਟੀ ਖੇਡ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇੱਕ ਕਿਸਮ ਦੇ ਨਾਲ ਜਿੰਨੀ ਤੇਜ਼ੀ ਉਹਦੀ ਮੈਂਬਰਸ਼ਿਪ ਲੈਣ ਦੇ ਵਾਸਤੇ ਆ ਗਈ ਸੀ, ਜਿੰਨੀਆਂ ਸਰਗਰਮੀਆਂ ਉਹਦੀਆਂ ਪੰਜਾਬ ਦੇ ਵਿੱਚ ਵੱਧ ਗਈਆਂ ਸੀਗੀਆਂ ਪਿੰਡਾਂ ਥਾਵਾਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ, ਇਉਂ ਲੱਗਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਬੜੀ ਤੇਜ਼ੀ ਦੇ ਨਾਲ ਜਿਹੜੀ ਜੀ ਉਹ ਉੱਭਰ ਰਹੀ ਹੈ ਪਾਰਟੀ ਪੰਜਾਬ ਦੇ ਵਿੱਚ। ਰਿਐਲਿਟੀ ਵੀ ਸੀਗੀ ਜੀ, ਪਰ ਜਿਵੇਂ ਉਹਨੇ ਨਸ਼ਿਆਂ ਦੇ ਖਿਲਾਫ ਸਟੈਂਡ ਪਹਿਲਾਂ ਲਿਆ ਜੀ ਔਰ ਨਾਲ ਦੀ ਨਾਲ ਉਹ ਯੂ ਟਰਨ ਮਾਰ ਕੇ ਇਸ ਮਸਲੇ ਦੇ ਉੱਤੇ ਦਿੱਲੀ ਚੋਣਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਸਾਰਾ ਕੁਝ ਭੁੱਲ ਹੀ ਗਿਆ। ਜਿਹੜੇ ਕਹਿੰਦੇ ਸੀਗੇ ਕਿ ਅਕਾਲੀ ਲੀਡਰਾਂ ਦੀ ਸ਼ਮੂਲੀਅਤ ਆ ਜੀ, ਚੋਣ ਤੋਂ ਇੰਨੀਆਂ ਗੱਲਾਂ ਜਿਹੜੀਆਂ ਉਹ ਕਰਦੇ ਸੀਗੇ, ਉਹਦੇ ਨਾਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਾਲ ਦੀ ਘੜੀ ਬੜਾ ਝਟਕਾ ਲੱਗਿਆ ਜੀ। ਇਹ ਡਿਪੈਂਡ ਕਰੂਗਾ ਦਿੱਲੀ ਚੋਣਾਂ ਦੇ ਉੱਤੇ। ਦਿੱਲੀ ਚੋਣਾਂ ਜਿਹੜੀਆਂ ਨੇ ਉਹ ਕੀ ਰੋਲ ਨਿਭਾਉਂਦੀਆਂ ਨੇ। ਜੇ ਉੱਥੇ ਭਾਰਤੀ ਜਨਤਾ ਪਾਰਟੀ ਜਿੱਤਦੀ ਹੈ ਜਾਂ ਆਮ ਆਦਮੀ ਪਾਰਟੀ ਉੱਥੇ ਜਿੱਤਦੀ ਹੈ, ਦੋਨਾਂ ਪਾਰਟੀਆਂ 'ਚੋਂ ਕੋਈ ਜਿੱਤੇ, ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਮੁਲਕ ਦੇ ਉੱਤੇ ਵੀ ਪੈਣਾ, ਪਰ ਖਾਸ ਤੌਰ ਦੇ ਉੱਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਵੀ ਜਿਹੜਾ ਜੀ ਉਹ ਪੈਣਾ। ਇਹ ਡਿਪੈਂਡ ਕਰੂਗਾ ਜੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੈਣ ਵਾਲੇ ਪ੍ਰਭਾਵ ਦੇ ਉੱਤੇ ਸਾਰਾ ਕੁਝ। ਜਗਮੀਤ ਬਰਾੜ ਹੋਰਾਂ ਦਾ ਜਿਹੜਾ ਜੀ ਉਹ ਕੀ ਬਣਦਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬਿਆਸ ਦੇ ਪੁਲ ਦੇ ਨੇੜਿਓਂ 3 ਲਾਸ਼ਾਂ ਬਰਾਮਦ ਹੋਈਆਂ ਇੱਕ ਕਾਰ 'ਚੋਂ। ਜੀ ਇਹ ਜਿਹੜਾ ਹਰਗੋਬਿੰਦਪੁਰ ਮਾਰਗ ਹੈ ਜੀ ਉਹਦੇ ਨੇੜੇ ਰੜਾ ਪੈਂਦਾ ਜੀ, ਬਿਆਸ ਦਰਿਆ ਨੂੰ ਜਾਂਦਾ ਇੱਕ ਰਾਹ ਸੀਗਾ ਜੀ, ਜਿਹਦੇ ਵਿੱਚ ਇੱਕ ਜ਼ੈਨ ਕਾਰ ਦੇ ਵਿੱਚੋਂ ਇੱਕ ਬੰਦਾ ਤੇ 2 ਨੌਜਵਾਨ ਕੁੜੀਆਂ ਦੀਆਂ ਲਾਸ਼ਾਂ ਜਿਹੜੀਆਂ ਜੀ ਉਹ ਮਿਲੀਆਂ ਨੇ। ਇਹਦੇ ਵਿੱਚੋਂ ਪਤਾ ਇਹ ਲੱਗਾ ਜੀ ਕਿ ਟਾਂਡੇ ਦੀ ਪੁਲਿਸ ਨੂੰ ਜਿਹੜੀ ਸੂਚਨਾ ਦਿੱਤੀ ਕਿ ਇੱਥੇ ਮੰਡ ਦੇ ਖੇਤਰ ਦੇ ਵਿੱਚ ਇੱਕ ਮਾਰੂਤੀ ਜ਼ੈਨ ਜਿਹੜੀ ਹੈ ਜੀ ਉਹ ਕਾਰ ਖੜੀ ਹੈ। ਇਹਦੇ ਵਿੱਚ ਇੱਕ ਅੱਧਖੜ ਉਮਰ ਦਾ ਬੰਦਾ ਤੇ 2 ਨੌਜਵਾਨ ਕੁੜੀਆਂ ਨੇ ਜਿਨ੍ਹਾਂ ਦੀਆਂ ਡੈਡ ਬੋਡੀਜ਼ ਪਈਆਂ ਨੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਕਤਲ ਕਰਨ ਤੋਂ ਬਾਅਦ ਦਰਿਆ ਦੇ ਵਿੱਚ ਜਿਹੜੀਆਂ ਸੀ ਉਹ ਲਾਸ਼ਾਂ ਖੁਰਦ-ਬੁਰਦ ਕਰਨ ਦੇ ਵਾਸਤੇ ਜਾ ਰਹੇ ਸੀ, ਪਰ ਹੋਇਆ ਇਉਂ ਕਿ ਇਹ ਜਿਹੜੀ ਕਾਰ ਸੀ ਕਾਰ ਖਰਾਬ ਹੋ ਗਈ ਔਰ ਇਹ ਕਾਰ ਖਰਾਬ ਹੋਣ ਤੋਂ ਬਾਅਦ ਉੱਥੇ ਸਟਾਰਟ ਨਹੀਂ ਹੋਈ। ਇਹ ਜਿਹੜੇ ਇਹਨੂੰ ਕਤਲ ਕਰਨ ਵਾਲੇ ਨੇ ਜੀ ਉਹ ਉੱਥੇ ਹੀ ਜਿਹੜਾ ਸੀਗਾ ਉਹ ਛੱਡ ਕੇ ਇਸ ਕਾਰ ਨੂੰ ਜਿਹੜਾ ਜੀ ਉਹ ਚਲੇ ਗਏ। ਪੁਲਿਸ ਜਿਹੜੀ ਆ ਜੀ ਉਹ ਕਈ ਥਿਊਰੀਜ਼ ਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਹੀ ਆ। ਜਿਹੜੀਆਂ ਫੋਨ ਕਾਲਸ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਕਿ ਕੋਈ ਪ੍ਰਾਪਰਟੀ ਦਾ ਰੌਲਾ ਹੈ ਜਾਂ ਫਿਰ
ਇਹ ਕੁੜੀਆਂ ਦਾ ਇਸ ਵਿਅਕਤੀ ਦੇ ਨਾਲ ਕੀ ਸੰਬੰਧ ਹੈ। ਸੋ ਅਜੇ ਕੁਝ ਵੀ ਪੁਲਿਸ ਨੇ ਜਿਹੜਾ ਜੀ ਉਹ ਖੁਲਾਸਾ ਨਹੀਂ ਕੀਤਾ। ਇਸ ਏਰੀਏ ਦੇ ਵਿੱਚ ਦਹਿਸ਼ਤ ਜ਼ਰੂਰ ਹੈ ਜੀ ਇਹ 3 ਡੈਡ ਬੋਡੀਜ਼ ਮਿਲਣ ਤੋਂ ਬਾਅਦ। ਜੀ ਜੀ ਜੀ, ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਥੇਦਾਰ ਨੰਦਗੜ੍ਹ ਹੁਣਾਂ ਦੀ ਜਿਹੜੀ ਪਤਨੀ ਆ ਉਹਨਾਂ ਦੇ ਖਿਲਾਫ ਤੇ ਨਾਲ 14 ਹੋਰ ਜਾਣਿਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਪੰਜਾਬ ਪੁਲਿਸ ਨੇ। ਜੀ ਜਿਹੜੇ ਸਾਬਕਾ ਜਥੇਦਾਰ ਨੇ ਜੀ ਬਲਵੰਤ ਸਿੰਘ ਨੰਦਗੜ੍ਹ ਹੋਰੀ, ਉਹਨਾਂ ਦੀ ਜਿਹੜੀ ਪਤਨੀ ਹੈ ਜੀ ਸੁਖਦੇਵ ਕੌਰ ਤੇ ਉਹਨਾਂ ਦੇ ਭਾਣਜੇ ਪਟਵਾਰੀ ਜਸਪਾਲ ਸਿੰਘ ਸਣੇ 14 ਜਾਣਿਆਂ ਦੇ ਉੱਤੇ ਧੋਖਾਧੜੀ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਇਹ ਕੇਸ ਤਾਂ ਹੈਗਾ 28 ਤਰੀਕ ਦਾ ਜੀ, ਜਿਹੜੀ ਪੁਰਾਣਾ ਕੇਸ ਹੈ ਜੀ 2012 ਦਾ ਜੀ ਜੀ, ਉਹ ਹੁਣ ਕੱਢ ਲਿਆ ਗਿਆ ਜੀ। ਇਸ ਦੇ ਮੁਤਾਬਕ ਵਿਧਵਾ ਅਮਰਜੀਤ ਕੌਰ ਜਿਹੜੀ ਕਿ ਬੇਔਲਾਦ ਹੈ, ਉਹਨੇ ਸਾਲ 1982 ਦੇ ਵਿੱਚ ਗਿਆਨ ਸਿੰਘ ਤੋਂ ਇੱਕ ਜਗ੍ਹਾ ਜਿਹੜੀ ਉਹ ਖਰੀਦੀ ਸੀ 20 ਗਜ, ਔਰ ਇਹ ਜਗ੍ਹਾ ਥਾਣਾ ਤਲਵੰਡੀ ਸਾਬੋ ਦੇ ਨੇੜੇ ਜਿਹੜੀ ਹੈ ਜੀ ਉਹ ਪੈਂਦੀ ਹੈ। ਇਹਦੀ ਕੀਮਤ ਇਸ ਵੇਲੇ 1 ਕਰੋੜ ਤੋਂ ਉੱਪਰ ਦੱਸੀ ਜਾਂਦੀ ਹੈ। ਨੰਦਗੜ੍ਹ ਉਹਨਾਂ ਦੀ ਪਤਨੀ ਸੁਖਦੇਵ ਕੌਰ ਤੇ ਵੀਰਪਾਲ ਕੌਰ ਨੇ 3 ਰਜਿਸਟਰੀਆਂ ਜਿਹੜੀਆਂ ਸੀਗੀਆਂ ਜੀ ਇਹ ਕੀਤੀਆਂ, ਔਰ ਇਹ ਰਜਿਸਟਰੀਆਂ ਜਿਹੜੀਆਂ ਸੀਗੀਆਂ 28 ਜੂਨ 2012, 10 ਜੁਲਾਈ 2012, 3 ਅਗਸਤ 2013 ਇਹਦੇ ਤਹਿਤ ਜਿਹੜੀ ਜੀ ਉਹ ਖਰੀਦ ਲਈ। ਖਰੀਦਦਾਰਾਂ ਨੇ ਇਹ ਜਗ੍ਹਾ ਜਿਹੜੀ ਸੀ ਵਿਧਵਾ ਅਮਰਜੀਤ ਕੌਰ ਤੋਂ ਨਹੀਂ ਖਰੀਦੀ, ਬਲਕਿ ਗਿਆਨ ਸਿੰਘ ਦੇ ਵਾਰਸਾਂ ਤੋਂ ਖਰੀਦ ਲਈ, ਜਿਹਦੇ ਤੋਂ ਵਿਧਵਾ ਔਰਤ ਨੇ ਪਲਾਟ ਖਰੀਦਿਆ ਸੀਗਾ ਜੀ। ਇਹ ਜਿਹੜੀ ਇਹਦੀ ਕਹਾਣੀ ਪੁਲਿਸ ਨੇ ਜਿਹੜੀ ਆ ਉਹ ਕਰੀ ਆ, ਔਰ ਸਬ ਡਿਵੀਜ਼ਨਲ ਜੁਡੀਸ਼ਨਲ ਮੈਜਿਸਟਰੇਟ ਤਲਵੰਡੀ ਸਾਬੋ ਦੇ ਹੁਕਮਾਂ ਦੇ ਉੱਤੇ ਬੜੀਆਂ ਸਖਤ ਧਾਰਾਵਾਂ ਜਿਹੜੀਆਂ ਨੇ ਜੀ ਉਹਦੇ ਤਹਿਤ ਇਹ FIR ਦਰਜ ਕੀਤੀ ਗਈ ਆ। ਇਹਦੇ ਵਿੱਚ 420 ਹੇਰਾਫੇਰੀ, 400 ਜਿਹੜੀ ਜੀ ਧੋਖਾ ਧੜੀ ਔਰ 420B ਜਿਹੜਾ ਜੀ ਉਹ ਧਾਰਾਵਾਂ ਲਾਈਆਂ ਗਈਆਂ ਨੇ। ਇਹ ਸਾਰੀਆਂ ਸਖਤ ਧਾਰਾਵਾਂ ਦੇ ਤਹਿਤ 14 ਜਣਿਆਂ ਦੇ ਖਿਲਾਫ ਜਿਹੜਾ ਜੀ ਇਹ ਕੇਸ ਦਰਜ ਹੈ, ਔਰ ਇਹਦੇ ਵਿੱਚ ਜਿਹੜੀ ਜੀ ਗ੍ਰਿਫਤਾਰੀ ਆ ਉਹ ਐਨੀ ਟਾਈਮ ਹੋ ਸਕਦੀ ਹੈ। ਔਰ ਕਿਹਾ ਜਾ ਰਿਹਾ ਜੀ ਇਹ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਤੇ ਜਿਹੜੇ ਬਲਵੰਤ ਸਿੰਘ ਨੰਦਗੜ੍ਹ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ, ਔਰ ਜਿਵੇਂ ਔਰਤ ਨੂੰ ਵਿੱਚ ਉਲਝਾ ਲਿਆ ਗਿਆ ਜੀ। ਆਈ ਥਿੰਕ ਦੇਖਿਆ ਜਾਵੇ ਤਾਂ ਮਾੜੀ ਗੱਲ ਹੈ ਜੀ। ਜੀ ਜੀ, ਤੇ ਆਪਾਂ ਜੇ ਅਗਲੀ ਗੱਲ ਕਰੀਏ ਵੀ ਜਿਹੜੀ ਲਗਾਤਾਰ ਕਿਤੋਂ ਹੈਰੋਇਨ, ਕਿਤੋਂ ਸਮੈਕ, ਕਿਤੇ ਜਿਹੜੇ ਸਿੰਥੈਟਿਕ ਡਰੱਗ ਲਗਾਤਾਰ ਫੜੇ ਜਾ ਰਹੇ ਆ, ਇਹ ਖਬਰਾਂ ਮਿਲ ਰਹੀਆਂ ਵੀ ਤਰਨਤਾਰਨ ਤੋਂ 7 ਕਿਲੋ ਤੇ ਇੱਕ ਹੋਰ ਜਗ੍ਹਾ ਤੋਂ 2 ਕਿਲੋ ਜਿਹੜੀ ਆ ਹੈਰੋਇਨ ਫੜੀ ਗਈ ਆ। ਜੀ ਇਹ ਤਰਨਤਾਰਨ ਤੋਂ ਜਿਹੜੀ ਫੜੀ ਗਈ ਹੈ ਜੀ 7 ਕਿਲੋ ਆ, 35 ਕਰੋੜ ਰੁਪਈਆ ਇਹਦੀ ਕੀਮਤ ਬਣਦੀ ਆ। ਜਿਹੜੇ ਪੁਲਿਸ ਨੇ ਪਰਚਾ ਇਹਦੇ 'ਚ ਇੱਕ 5 ਮੈਂਬਰੀ ਗਰੋਹ ਦੇ ਮੈਂਬਰ ਜਿਹੜੇ ਫੜੇ ਨੇ ਜੀ, ਤੇ ਨਰਿੰਦਰ ਸਿੰਘ ਇਹ ਛੀਨਾ ਬਿਧੀ ਚੰਦ ਦਾ ਰਹਿਣ ਵਾਲਾ, ਪ੍ਰਗਟ ਸਿੰਘ ਪੱਗਾ ਜਿਹੜਾ ਜੀ ਉਹ ਧੁੰਨ ਢਾਏ ਦਾ ਰਹਿਣ ਵਾਲਾ, ਅਮਨਦੀਪ ਸਿੰਘ, ਗੁਰਸੇਵਕ ਸਿੰਘ ਇਹ ਵੀ ਛੀਨਾ ਬਿਧੀ ਚੰਦ ਦਾ ਜਿਹੜਾ ਰਹਿਣ ਵਾਲਾ ਜੀ, ਔਰ ਗੁਰਵੀਰ ਸਿੰਘ ਵਾਸੀ ਮਾਲੂਵਾਲ ਜਿਹੜਾ ਘਿੰਡਾ ਇੱਥੋਂ ਦੇ ਰਹਿਣ ਵਾਲੇ ਨੇ। ਇਹਨਾਂ ਤੋਂ ਇਹ ਸਮਾਨ ਜਿਹੜਾ ਜੀ ਉਹ ਫੜਿਆ, ਔਰ ਪੁਲਿਸ ਨੇ ਇਹਨਾਂ ਦੇ ਖਿਲਾਫ ਜਿਹੜਾ ਜੀ ਉਹ ਪਰਚਾ ਦਰਜ ਕੀਤਾ ਜੀ। ਔਰ ਦੂਸਰੀ ਜਿਹੜੀ ਖੇਪ ਫੜੀ ਗਈ ਹੈ ਜੀ ਉਹ ਕਰਤਾਰਪੁਰ ਦੇ ਵਿੱਚੋਂ 2 ਕਿਲੋ ਹੈਰੋਇਨ ਜਿਹੜੀ ਹੈ ਜੀ ਉਹ ਫੜੀ ਗਈ ਹੈ। ਕਰਤਾਰਪੁਰ ਦੇ ਭਲੱਥ ਮੋੜ ਤੋਂ ਜੀ ਇਹ ਇੱਕ ਕਾਰ ਦੇ ਵਿੱਚੋਂ ਜਿਹੜੀ ਹੈ ਜੀ ਇਹ ਮਿਲੀ ਆ। 3 ਮੁਲਜ਼ਮ ਫੜੇ ਗਏ ਨੇ ਜੀ, ਇਹਦੇ ਵਿੱਚ ਇੱਕ ਔਰਤ ਜਿਹੜੀ ਹੈ ਜੀ ਉਹ ਵੀ ਸ਼ਾਮਲ ਹੈ। ਇਹ 10 ਕਰੋੜ ਰੁਪਏ ਦੀ ਜਿਹੜੀ ਹੈ ਉਹ 35 ਤੋਂ 45 ਕਰੋੜ ਰੁਪਏ ਦੀ ਇੱਕ ਦਿਨ ਦੇ ਵਿੱਚ ਜਿਹੜੀ ਹੈ ਜੀ ਇਹ ਹੈਰੋਇਨ ਫੜੀ ਗਈ ਆ। ਇੰਨੀ ਕੁ ਤਾਂ ਹੁਣ ਨਾ ਜੀ ਇਹ ਖਬਰਾਂ ਤੀਜੇ ਕੁ ਸਫ਼ੇ ਦੀਆਂ ਹੋ ਗਈਆਂ। ਭਾਵੇਂ ਜਿਹੜੀ ਖਬਰ ਦੀ ਅਹਿਮੀਅਤ ਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜੇ 2 ਕਿਲੋ 3 ਕਿਲੋ ਫੜੀ ਜਾਵੇ ਤਾਂ ਉਹ ਖਬਰ ਨਹੀਂ ਰਹਿ ਗਈ ਜੀ। ਹੁਣ ਉਹ ਛੋਟੀ ਜੀ ਖਬਰੀ ਜੀ ਬਣ ਗਈ ਹੈ, ਨਿੱਕੀ ਜੀ, ਕਿਉਂਕਿ ਘੱਟ ਤੋਂ ਘੱਟ 5 ਕਿਲੋ ਤੋਂ ਉੱਪਰ ਵਾਲੀ ਜਿਹੜੀ ਹੈ ਜੀ ਉਹ ਖਬਰ ਹੈ। ਤੇ ਜਿਹੜੇ ਖਬਰਾਂ ਬਣਵਾਉਣ ਵਾਲੇ ਨੇ ਉਹ ਕਹਿੰਦੇ ਠੀਕ ਹੈ ਜੀ ਫਿਰ ਅਸੀਂ 7-7 ਕਿਲੋ ਲਿਆਵਾਂਗੇ, ਖਬਰ ਤਾਂ ਲੱਗੂਗੀ। ਜੀ 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 ਜੀ, ਬਿਲਕੁਲ ਬਿਲਕੁਲ। ਤੇ ਅਗਲੀ ਜੀ ਆਪਾਂ ਗੱਲ ਕਰੀਏ ਵੀ ਇਰਾਕ ਦੇ ਵਿੱਚ ਜਿਹੜੇ ਫਸੇ ਨੌਜਵਾਨ ਆ ਜਿਹਨੂੰ ਕਿ ਕੰਪਨੀ ਨੇ ਹੀ ਜਿਹੜੇ ਬੰਦਕ ਬਣਾ ਕੇ ਕਹਿੰਦੇ ਵੀ ਰੱਖਿਆ ਹੋਇਆ ਸੀਗਾ, ਇਹ ਆਸ ਬੱਝ ਰਹੀ ਆ ਵੀ ਉਹ ਜਲਦ ਹੀ ਵਾਪਸ ਪਰਤਣਗੇ ਦੇਸ਼। ਜੀ ਬਿਲਕੁਲ, ਉਹਨਾਂ ਦੇ ਜਿਹੜੇ ਵਿਚਾਰੇ ਇਹ ਤਾਂ ਬਹੁਤ ਗਰੀਬ ਘਰਾਂ ਦੇ ਨਾਲ ਇੱਥੇ ਸੰਬੰਧਿਤ ਨੇ ਜੀ, ਜਿਹੜੇ ਰੋਜ਼ੀ ਰੋਟੀ ਉੱਥੇ ਕਮਾਉਣ ਦੇ ਵਾਸਤੇ ਗਏ ਨੇ। ਕੋਈ ਕੰਪਨੀ ਦੇ ਨਾਲ ਰੌਲਾ ਰੱਪਾ ਪੈ ਗਿਆ ਜੀ। ਬਸਰੇ ਦੇ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਹੈ, ਔਰ ਉਹ ਜਿਹੜੀਆਂ WhatsApp ਦੇ ਰਾਹੀਂ ਉਹਨਾਂ ਨੇ ਤਸਵੀਰਾਂ ਪਿਛਲੇ ਦਿਨਾਂ 'ਚ ਭੇਜੀਆਂ ਸਨ, ਕੁਛ ਆਪਾਂ ਖਬਰ ਵੀ ਸਾਂਝੀ ਕਰਦੇ ਰਹੇ ਆ। ਇਹ ਜਿਹੜੇ ਨੌਜਵਾਨ ਹੁਣ ਗੱਲ ਜਿਹੜੀ ਹੈ ਜੀ ਉਹ ਤਨ ਪੱਤਰ ਲੱਗ ਰਹੀ ਆ ਤੇ ਇਹਨਾਂ ਦੀ ਛੇਤੀ ਜਿਹੜੀ ਹੈ ਜੀ ਉਹ ਕੰਪਨੀ ਰਿਹਾਈ ਕਰ ਦੂਗੀ।
ਜਿਹੜੀ ਇਹ ਕੰਪਨੀ ਹੈ ਜੀ ਅਗਲੇ 3 ਮਹੀਨੇ ਦੀ ਜਿਹੜੀ ਆ ਉਹ ਤਨਖਾਹ ਇਹਨਾਂ ਨੂੰ ਦੇ ਦਿੱਤੀ ਜਾਊਗੀ। ਕੰਮ ਵੈਸੇ ਉਹਨਾਂ ਨੇ 9 ਮਹੀਨੇ ਕੀਤਾ ਹੋਇਆ, ਪਰ ਇਹ ਗੱਲ ਤਾਂ ਸੀ ਇਹਨਾਂ ਦੀ ਜਾਨ ਜਿਹੜੀ ਹੈ ਜੀ ਉਹ ਜ਼ੋਖਮ ਦੇ ਵਿੱਚ ਆਈ ਹੋਈ ਸੀਗੀ ਜੀ। ਕੰਪਨੀ ਨੇ 2 ਮਹੀਨੇ ਦਾ ਸਮਾਂ ਜਿਹੜਾ ਜੀ ਮੰਗਿਆ ਕਿ 2 ਮਹੀਨੇ ਦੇ ਵਿੱਚ ਉਹ ਇਹਨਾਂ ਸਾਰਿਆਂ ਦੇ ਖਾਤੇ ਦੇ ਵਿੱਚ ਜਿਹੜੀ ਹੈ ਜੀ ਉਹ ਤਨਖਾਹ ਪਾ ਦੇਣਗੇ। ਭਾਰਤ ਸਰਕਾਰ ਦੇ ਦਖਲ ਦੇਣ ਤੇ ਭਾਰਤੀ ਸਫਾਰਤਖਾਨੇ ਦੁਆਰਾ ਕੰਪਨੀ ਦੇ ਮਾਲਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਜਿਹੜਾ ਜੀ ਪੋਸੀਬਲ ਹੋ ਸਕਿਆ। ਇਹ ਸਾਰੇ ਨੌਜਵਾਨ ਜਿਹੜੇ ਨੇ ਉਹ ਦੇਸ਼ ਪਰਤਣ ਦੀ ਤਿਆਰੀ ਦੇ ਵਿੱਚ ਨੇ ਜੀ, ਔਰ 20 ਫਰਵਰੀ ਤੱਕ ਇਹ ਦੇਸ਼ ਜਿਹੜਾ ਜੀ ਉਹ ਆ ਜਾਣਗੇ। ਜਿਹੜੇ ਇਹਨਾਂ ਦੇ ਮਾਪੇ ਨੇ ਜੀ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਸੁੱਖ ਦਾ ਸਾਹ ਲਿਆ ਜੀ ਕਿ ਬੇਸ਼ੱਕ ਜਿਹੜੇ ਪੈਸੇ ਘੱਟ ਮਿਲਣੇ ਨੇ, ਲੇਟ ਮਿਲਣੇ ਨੇ, ਪਰ ਉਹਨਾਂ ਦੇ ਪੁੱਤ ਜਿਹੜੇ ਨੇ ਜੀ ਉਹ ਵਾਪਸ ਜਿਉਂਦੇ ਆ ਜਾਣਗੇ ਜੀ। ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਸਨ ਜੀ ਕਿ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ, ਉਹਨਾਂ ਨੂੰ ਰੋਟੀ ਨਹੀਂ ਦਿੱਤੀ ਜਾ ਰਹੀ ਔਰ ਉਹਨਾਂ ਨੂੰ ਮਾਰਿਆ ਜਾ ਸਕਦਾ। ਜੀ 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 ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਕਾਂਗਰਸ ਹਾਈਕਮਾਨ ਕਹਿੰਦੇ ਆ ਜੀ ਪੰਜਾਬ ਪ੍ਰਦੇਸ਼ ਕਾਂਗਰਸ ਆ ਉਸ ਦਾ ਜਿਹੜਾ ਮਾਮਲਾ ਹੈ ਵੀ ਕੌਣ ਪ੍ਰਧਾਨ ਬਣਾਉਣਾ ਆ, ਕਿਹਦੀ ਉੱਥੇ ਸਿੱਕਾ ਚੱਲਣਾ ਆ, ਉਸ ਦੇ ਨਵੇੜੇ ਵੱਲ ਨੂੰ ਵੱਧ ਰਹੀ ਆ। ਬਿਲਕੁਲ ਜੀ, ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਨੇ ਜੀ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਚੱਲ ਰਿਹਾ ਕਲੇਸ਼ ਜਿਹੜਾ ਜੀ ਉਹਨੂੰ ਇੱਕ ਪਾਸੇ ਲਾਉਣ ਦਾ ਮਨ ਬਣਾਇਆ ਜੀ। ਪੰਜਾਬ ਦੇ ਕੁਝ ਵਿਧਾਇਕ ਨੇ ਜੀ ਜਿਨ੍ਹਾਂ ਨੂੰ ਦਿੱਲੀ ਸੱਦ ਕੇ ਉਹਨਾਂ ਦੀ ਕਲਾਸ ਲਾਉਣ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕੀਤਾ ਜਾ ਰਿਹਾ ਜੀ। ਸਾਰਿਆਂ ਨੂੰ ਨਹੀਂ ਸੱਦਿਆ ਜਾ ਰਿਹਾ ਔਰ ਨਾ ਹੀ ਇਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜੇ ਲੀਡਰ ਨੇ ਸੁਨੀਲ ਜਾਖੜ ਉਹਨਾਂ ਨੂੰ ਸੱਦਿਆ ਜਾ ਰਿਹਾ ਜੀ। ਇਹ ਕਿਉਂਕਿ ਸੁਨੀਲ ਜਾਖੜ ਤੋਂ ਵੀ ਹਾਈਕਮਾਨ ਜਿਹੜੀ ਹੈ ਜੀ ਉਹ ਔਖੀ ਜਾਪਦੀ ਹੈ, ਜਿਨ੍ਹਾਂ ਨੇ 3 ਸਾਲਾਂ ਦੇ ਦੌਰਾਨ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਢਾਂਚੇ ਦਾ ਗਠਨ ਅਜੇ ਤੱਕ ਜਿਹੜਾ ਦੀ ਨਹੀਂ ਕੀਤਾ। ਨਾ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਬਾਕੀ ਕਾਂਗਰਸੀਆਂ ਨੂੰ ਨਾਲ ਲੈ ਕੇ ਤੁਰ ਸਕੇ ਨੇ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦਬਾਅ ਦੇ ਹੇਠ ਆ ਕੇ ਇੱਕਦਮ ਜਿਹੜੀ ਪ੍ਰਤਾਪ ਸਿੰਘ ਬਾਜਵਾ ਤੋਂ ਖੋਹ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪ੍ਰਧਾਨਗੀ ਦੇਣ ਦੇ ਰੌਂ ਦੇ ਵਿੱਚ ਵੀ ਨਹੀਂ ਹੈਗੀ ਜੀ ਹਾਈਕਮਾਨ। ਉਹ ਸਮਝਦੀ ਆ ਜੇ ਇੱਥੇ ਦੇਤੀ ਫਿਰ ਬਾਕੀ ਜਗ੍ਹਾ ਵੀ ਖਲਾਰਾ ਜਿਹੜਾ ਜੀ ਉਹ ਪੈ ਸਕਦਾ ਜੀ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਰੈਲੀ ਕੀਤੀ ਆ ਉਹ ਤੋਂ ਹਾਈ ਕਮਾਂਡ ਜਿਹੜੀ ਆ ਜੀ ਉਹ ਪਰੇਸ਼ਾਨ ਹੈ, ਪਰ ਹੁਣ ਵਿਚਲਾ ਰਾਹ ਲੱਭਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਕਿਹਾ ਜਾ ਰਿਹਾ ਕਿ ਕਿਸੇ ਦਲਿਤ ਆਗੂ ਨੂੰ ਹਾਲ ਦੀ ਘੜੀ ਜਿਹੜੀ ਆ ਜੀ ਉਹ ਕਾਂਗਰਸ ਦੀ ਕਮਾਂਡ ਸੌਂਪੀ ਜਾ ਸਕਦੀ ਹੈ ਜੀ। ਕਿਹਨੂੰ ਸੌਂਪੀ ਜਾਊਗੀ ਇਹਦੀਆਂ ਅਜੇ ਕੁਝ ਵੀ ਕਿਆਸ ਰਾਈਆਂ ਜਿਹੜੀਆਂ ਜੀ ਉਹ ਜ਼ਰੂਰ ਲੱਗ ਰਹੀਆਂ ਨੇ, ਪਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਵਿਚਲਾ ਰਾਹ ਕੱਢਿਆ ਜ਼ਰੂਰ ਜਾਊਗਾ ਜੀ। ਵਿਚਲਾ ਰਾਹ ਅਜੀਬੋ ਗਰੀਬ ਜਿਹਾ ਹੀ ਹੋਊਗਾ ਰਾਹੁਲ ਗਾਂਧੀ ਹੋਰਾਂ ਦਾ, ਕਿਉਂਕਿ ਮੁਸ਼ਕਲ ਇਹ ਹੈ ਕਿ ਉਹਨਾਂ ਕੋਲ ਹੈਂਡਲ ਤਾਂ ਕੁਝ ਹੋ ਨਹੀਂ ਰਿਹਾ ਜੀ ਇਸ ਵੇਲੇ, ਨਾ ਉਹਨਾਂ ਨੂੰ ਪਤਾ ਲੱਗ ਰਿਹਾ ਉਹਨਾਂ ਨੇ ਕੀ ਬੋਲਣਾ ਕੀ ਨਹੀਂ। ਤੇ ਹਾਈ ਕਮਾਂਡ ਦੇ ਵਿੱਚ ਰਾਹੁਲ ਗਾਂਧੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਇਕੱਲਾ ਹੀ ਤੁਰਿਆ ਫਿਰਦਾ ਜੀ। ਜਿੰਨੇ ਮਲਾਈਆਂ ਖਾਂਦੇ ਰਹੇ ਨੇ ਕਾਂਗਰਸ ਵਾਲੇ ਸਰਕਾਰਾਂ ਦੇ ਵਿੱਚ, ਉਹਨਾਂ ਚੋਂ ਇੱਕ ਸਿੰਗਲ ਬੰਦਾ ਵੀ ਉਹਨਾਂ ਦੇ ਨਾਲ ਨਹੀਂ ਦਿਸ ਰਿਹਾ ਇਸ ਵੇਲੇ ਜੀ। ਤੇ ਕਾਰਨ ਕਿਤੇ ਇਹ ਤਾਂ ਨਹੀਂ ਆ ਵੀ ਜਿਹੜੀ ਮਾਂ ਤੇ ਪੁੱਤ ਦੀ ਜਿਹੜੀ ਰਾਜਨੀਤੀ ਆ ਉਸ ਤੋਂ ਜ਼ਿਆਦਾ ਖਫਾ ਨੇ ਬਾਕੀ? ਖਫਾ ਨੇ ਜੀ, ਖਫਾ ਨੇ ਬਿਲਕੁਲ। ਜਿਹੜਾ ਜਯੰਤੀ ਨਟਰਾਜਨ ਦਾ ਅਸਤੀਫਾ ਹੈ ਉਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਉਹਨੇ ਸਿਰਫ ਅਸਤੀਫਾ ਨਹੀਂ ਦਿੱਤਾ, ਉਹਨੇ ਤਾਂ ਸਿੱਧਾ ਜਿਹੜਾ ਜੀ ਇਲਜ਼ਾਮ ਲਾਇਆ ਰਾਹੁਲ ਗਾਂਧੀ ਦੇ ਉੱਤੇ। ਔਰ ਇਹ ਹੁਣ ਜਿਹੜੀਆਂ ਖਬਰਾਂ ਉਹ ਸਾਹਮਣੇ ਆ ਰਹੀਆਂ ਨੇ ਕਿ 350 ਅਹਿਮ ਫਾਈਲਾਂ ਨੇ ਜੀ ਜਿਹੜੀਆਂ ਦੱਬ ਕੇ ਰੱਖੀਆਂ ਗਈਆਂ ਸੀਗੀਆਂ ਜੀ। ਔਰ ਉਹ ਕਿਉਂ ਦੱਬ ਕੇ ਰੱਖੀਆਂ ਗਈਆਂ? ਜਯੰਤੀ ਨਟਰਾਜਨ ਸ਼ਾਇਦ ਜਿਹੜੀ ਹੈ ਜੀ ਉਹ ਆਪਣੇ ਗਲੋਂ ਗਲਾਵਾਂ ਲਾਉਣਾ ਚਾਹੁੰਦੀ ਹੈ ਜੀ। ਗਲੋਂ ਗਲਾਵਾਂ ਲਾ ਕੇ ਉਹ ਰਾਹੁਲ ਗਾਂਧੀ ਦੇ ਸਿਰ ਪਾਉਣਾ ਚਾਹੁੰਦੀ ਹੈ, ਕਿਉਂਕਿ CBI ਇਹਦੀ ਜਿਹੜੀ ਇਹਨੂੰ ਖੰਗਾਲ ਰਹੀ ਹੈ। ਉਹ ਕਹਿੰਦੀ ਕਿ ਰਾਹੁਲ ਗਾਂਧੀ ਦੇ ਕਹਿਣ ਦੇ ਉੱਤੇ ਜਿਹੜੀਆਂ ਫਾਈਲਾਂ ਸੀਗੀਆਂ ਇਹ ਦੱਬੀਆਂ ਗਈਆਂ ਸੀਗੀਆਂ, ਉਹੋ ਹੀ ਦਖਲਅੰਦਾਜ਼ੀ ਸਿੱਧੇ ਵਿੱਚ ਕਰਦਾ ਸੀਗਾ ਕਿਹੜੀ ਫਾਈਲ ਕੱਢਣੀ ਹੈ ਕਿਹੜੀ ਨਹੀਂ ਕੱਢਣੀ। ਜਿਹੜੀਆਂ ਕੱਢਣੀਆਂ ਨੇ ਜਿਨ੍ਹਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਸੀ, ਉਹ ਅਡਾਨੀ ਵਰਗੇ ਵੱਡੇ ਵੱਡੇ ਜਿਹੜੇ ਲੋਕਾਂ ਦੀਆਂ ਫਾਈਲਾਂ ਸਨ ਜਿਹੜੇ ਅੱਜ ਕੱਲ੍ਹ BJP ਨੂੰ ਮੋਟੇ ਫੰਡ ਦਿੰਦੇ ਫਿਰਦੇ ਨੇ। ਜੀ ਜੀ ਜੀ। ਤੇ BJP ਵੀ ਉਹਨਾਂ ਨੂੰ ਵਾਪਸ ਦੇ ਵਿੱਚ ਬਗੈਰ ਕਿਸੇ ਗਰੰਟੀ ਤੋਂ ਲੋਨ ਕਹਿੰਦੇ 9-9 ਹਜ਼ਾਰ ਕਰੋੜ ਰੁਪਏ ਦਾ ਦੇਈ ਜਾ ਰਹੀ ਜੀ। ਬਿਲਕੁਲ ਜੀ, ਉਹ ਤਾਂ ਫਿਰ ਹੈ ਹੀ, ਉਹ ਤਾਂ ਬਿਜ਼ਨਸਮੈਨ ਨੇ ਜੀ। ਅਗਲੇ ਕਹਿੰਦੇ ਅਸੀਂ ਤਾਂ ਫੰਡ ਦੇਣਾ ਭਾਈ, ਜਿਹੜੀ ਪਾਰਟੀ ਪਾਵਰ ਦੇ ਵਿੱਚ ਆ ਗਈ ਉਹ ਲੈ ਜੇ। ਤੇ ਫੰਡ ਦੇਣ ਵਾਲਾ 2 ਕਰੋੜ ਦੇ ਕੇ 2 ਕਰੋੜ ਦੀ ਵਾਪਸੀ ਥੋੜੀ ਚਾਹੁੰਦਾ ਜੀ, 2 ਕਰੋੜ ਦੀ ਵਾਪਸੀ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸੁੱਖਾ ਕਾਹਲਵਾਂ ਜਿਹੜਾ ਗੋਲੀ ਕਾਂਡ ਹੋਇਆ ਸੀ ਉਸ ਦੇ ਵਿੱਚ ਪੁਲਿਸ ਦੁਆਰਾ ਹੋਰ ਵੀ ਜ਼ਿਆਦਾ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ। ਗ੍ਰਿਫਤਾਰੀਆਂ ਲਗਾਤਾਰ ਜਿਹੜੀਆਂ ਜੀ ਇਸ ਮਾਮਲੇ ਦੇ ਵਿੱਚ ਹੋ ਰਹੀਆਂ ਨੇ। ਹੁਣ ਇੱਕ ਜਿਹੜਾ ਵੱਡਾ ਨਾਮ ਸੀਗਾ ਜੀ ਜਿਹਨੇ ਗੋਲੀਆਂ ਮਾਰਨ ਦੇ ਵਿੱਚ ਜਿਹਦਾ ਹੱਥ ਹੈ ਜੀ ਜਿਹੜਾ ਗੌਂਡਰ ਦੇ ਨਾਲ ਸੀਗਾ ਉਸ ਵੇਲੇ, ਲੌਰੀਆ ਜੀ, ਪ੍ਰੇਮਾ ਲੌਰੀਆ ਨੂੰ ਜਲੰਧਰ ਦੀ ਪੁਲਿਸ ਨੇ ਰਾਤੀ ਗ੍ਰਿਫਤਾਰ ਕਰ ਲਿਆ ਜੀ। ਔਰ ਇਹ ਵੀ ਪਤਾ ਲੱਗਿਆ ਜੀ ਕਿ ਉਹਦੇ ਕੋਲ 30 ਗ੍ਰਾਮ ਹੈਰੋਇਨ ਵੀ ਜਿਹੜੀ ਹੈ ਜੀ ਉਹ ਮਿਲੀ ਹੈ।
ਜੀ ਜੀ ਪੁਲਿਸ ਅਜੇ ਜਿਹੜੀਆਂ ਗ੍ਰਿਫਤਾਰੀਆਂ ਹੁਣ ਤੱਕ ਹੋਈਆਂ ਨੇ ਜੀ ਉਹਦੀ ਬੇਸ਼ੱਕ ਪੁਸ਼ਟੀ ਨਹੀਂ ਕਰ ਰਹੀ ਜੀ, ਪਰ ਸੂਤਰ ਜਿਹੜੇ ਨੇ ਉਹ ਦੱਸਦੇ ਨੇ ਕਿ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਜੀ ਉਹਨੂੰ ਇਨਫੋਰਮੇਸ਼ਨ ਜਿਹੜੀ ਮਿਲ ਗਈ ਸੀਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ, ਔਰ ਉਹਨੇ ਪ੍ਰੇਮਾ ਲਾਹੌਰੀਆ ਜਿਹੜਾ ਜੀ ਉਹਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਹਦੇ ਜਿਹੜੇ ਰਿਸ਼ਤੇਦਾਰ ਫੜੇ ਹੋਏ ਸੀਗੇ ਉਹਨਾਂ ਨੂੰ ਹੁਣ ਜਿਹੜਾ ਜੀ ਉਹ ਰਿਹਾ ਕਰ ਦਿੱਤਾ। ਔਰ ਪੁਲਿਸ ਜਿਹੜੀ ਹੈ ਜੀ ਕੋਈ ਜਲਦਬਾਜ਼ੀ ਨਹੀਂ ਇਸ ਮਾਮਲੇ ਦੇ ਵਿੱਚ ਕਰ ਰਹੀ। ਇਸ ਗੱਲ ਦੀ ਉਮੀਦ ਹੈ ਕਿ ਅੱਜ ਪੁਲਿਸ ਜਿਹੜੀ ਹੈ ਜੀ ਉਹ ਇੱਕ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਜਿਹਦੇ ਵਿੱਚ ਪੂਰੀ ਡਿਟੇਲ ਜਿਹੜੀ ਆ ਉਹ ਦੇ ਸਕਦੀ ਹੈ। 2 ਬੰਦਿਆਂ ਦੀ ਅਜੇ ਹੋਰ ਲੋੜ ਹੈ ਜੀ, ਅਜੇ ਪੁਲਿਸ ਜਿਹੜੀ ਹੈ ਜੀ ਉਹਨਾਂ ਦੀ ਭਾਲ ਕਰ ਰਹੀ। ਇੱਕ ਤਾਂ ਇਹਦੇ ਵਿੱਚ ਭਾਨਾ ਜਿਹਨੇ ਜਿਹੜਾ ਫੇਸਬੁੱਕ ਦੇ ਉੱਤੇ ਉਹ ਕੁਝ ਲਿਖਿਆ ਸੀਗਾ, ਔਰ ਅਬੋਹਰ ਦਾ ਇੱਕ ਸ਼ੂਟਰ ਹੈ ਜਿਹੜੀ ਅਜੇ ਪੁਲਿਸ ਨੂੰ ਭਾਲ ਹੈ ਜੀ। ਇਹ ਅਜੇ ਜਿਹੜਾ ਜੀ ਇਹ ਲੱਭ ਨਹੀਂ ਰਹੇ। ਭਾਨਾ ਪੁਲਿਸ ਦੇ ਵਾਸਤੇ ਸਿਰਦਰਦੀ ਇਸ ਕਰਕੇ ਬਣਿਆ ਹੋਇਆ ਕਿਉਂਕਿ ਸੋਸ਼ਲ ਨੈਟਵਰਕ ਸਾਈਟਾਂ ਦੇ ਉੱਤੇ ਭਾਨਾ ਤੇ ਸੁੱਖਾ ਦੀ ਫੋਟੋ ਤੋਂ ਭਾਜੀ ਮੋੜਨ ਵਾਲੀ ਜਿਹੜੀ ਫੋਟੋ ਆ ਉਹ ਵਾਇਰਲ ਹੋ ਚੁੱਕੀ ਹੋਈ ਹੈ ਜੀ 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 ਜੀ। ਤੇ ਅਗਲੀ ਜਿਹੜਾ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਨੂੰ ਲੈ ਕੇ ਜਿਹੜਾ ਆਪਣਾ ਮੈਨੀਫੈਸਟੋ ਆ ਉਹ ਜਾਰੀ ਕੀਤਾ। ਜੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੇ ਜਿਹੜੀਆਂ ਚੋਣਾਂ ਦੇ ਵਾਸਤੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਜੀ। ਉਹਦੇ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਮਨੋਰਥ ਪੱਤਰ ਨਹੀਂ ਹੈ ਬਲਕਿ ਇਹ ਇੱਕ ਧਾਰਮਿਕ ਜਿਹੜੀ ਹੈ ਜੀ ਉਹ ਕਿਤਾਬ ਹੈ। ਉਹਨਾਂ ਨੇ ਕਿਹਾ ਕਿ ਗੀਤਾ, ਬਾਈਬਲ, ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਉਹਨਾਂ ਵਾਂਗੂ ਜਿਹੜਾ ਜੀ ਇਹ ਅਸੀਂ ਇਹਨੂੰ ਲਾਗੂ ਜਿਹੜਾ ਉਹ ਕਰਾਂਗੇ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ 24 ਘੰਟੇ ਪਾਣੀ, ਵਾਈਫਾਈ ਦੀ ਸਹੂਲਤ, ਔਰਤਾਂ ਦੀ ਸੁਰੱਖਿਆ ਦੇ ਵਾਸਤੇ 10 ਲੱਖ CCTV ਕੈਮਰੇ ਲਾਉਣੇ, ਵੈਟ ਦਰਾਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ 12% ਵੈਟ ਦਰ ਹੈ। 5 ਸਾਲਾਂ ਦੇ ਵਿੱਚ ਅਸੀਂ 5% ਤੱਕ ਜਿਹੜੀ ਹੈ ਜੀ ਉਹ ਵੈਟ ਦਰ ਲੈ ਆਵਾਂਗੇ ਤਾਂ ਕਿ ਜਿਹੜੇ ਬਿਜ਼ਨਸ ਕਰਨ ਵਾਲੇ ਨੇ ਉਹ ਦਿੱਲੀ ਦੇ ਵਿੱਚ ਬਿਜ਼ਨਸ ਕਰੀ ਜਾਣ ਤੇ ਦਿੱਲੀ ਛੱਡ ਕੇ ਜਿਹੜਾ ਉਹ ਨਾ ਜਾਣ। ਉਹਨਾਂ ਨੇ ਕਿਹਾ ਜਿਹੜੇ ਕੇਜਰੀਵਾਲ ਹੋਣੀ ਕਿ 4 ਮਹੀਨੇ ਜਿਹੜਾ ਇਹਦੇ ਉੱਤੇ ਕੰਮ ਕੀਤਾ ਗਿਆ ਚੋਣ ਮੈਨੀਫੈਸਟੋ ਦੇ ਉੱਤੇ, ਤੇ ਹਰੇਕ ਦਿੱਲੀ ਵਾਲੇ ਦਾ ਜਿਹੜਾ ਜੀ ਉਹ ਧਿਆਨ ਇਹਦੇ ਵਿੱਚ ਰੱਖਿਆ ਗਿਆ ਜੀ। 1984 ਦੇ ਸਿੱਖ ਕਤਲੇਆਮ ਜਿਹੜਾ ਸੀਗਾ ਜੀ ਉਹਨੂੰ ਦਿੱਲੀ ਦੇ ਇਤਿਹਾਸ ਦੇ ਵਿੱਚ ਸ਼ਰਮਨਾਕ ਕਾਰਾ ਕਰਾਰ ਦਿੱਤਾ ਗਿਆ, ਔਰ ਇਹ ਕਿਹਾ ਗਿਆ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਨਾਂ ਨੇ ਪਹਿਲਾਂ ਬਣਾਈ ਸੀ ਜਿਹਨੂੰ ਠੰਡੇ ਬਸਤੇ 'ਚ BJP ਨੇ ਪਾਤਾ, ਉਹ ਕਹਿੰਦੇ ਆਉਂਦਿਆਂ ਸਾਲ ਉਹਨੂੰ ਜਿਹੜਾ ਜੀ ਦੁਬਾਰਾ ਫੇਰ ਜੀਵਤ ਕੀਤਾ ਜਾਊਗਾ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਜਿਹੜਾ ਜੀ ਉਹ ਕੀਤਾ ਜਾਊਗਾ। 500 ਨਵੇਂ ਸਕੂਲ ਤੇ 20 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਜਿਹੜਾ ਜੀ ਉਹ ਕੀਤਾ ਗਿਆ। 900 ਨਵੇਂ ਮੁੱਢਲੇ ਸਿਹਤ ਕੇਂਦਰ ਜਿਹੜੇ ਨੇ ਉਹ ਇੱਥੇ ਸਥਾਪਿਤ ਜਿਹੜੇ ਨੇ ਉਹ ਕੀਤੇ ਜਾਣਗੇ। ਇਹ ਵਾਅਦੇ ਜਿਹੜੇ ਨੇ ਆਮ ਆਦਮੀ ਪਾਰਟੀ ਨੇ ਇਸ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਨੇ ਜੀ ਜੀ ਜੀ। ਤੇ ਇੱਕ ਹੋਰ ਜਿਹੜੀ ਇਸ ਟਾਈਮ ਖਬਰ ਜਿਹੜੀ ਆ ਰਹੀ ਆ ਵੀ ਵਿਕਰਮ ਸਿੰਘ ਧਨੌਲਾ ਆ ਜੋ ਕਿ ਭੁੱਖ ਹੜਤਾਲ ਤੇ ਬੈਠੇ ਸੀ, ਉਹਨਾਂ ਨੂੰ ਪੁਲਿਸ ਨੇ ਚੱਕ ਲਿਆ। ਦੇਖੋ ਅਜੇ ਇਹਦੀ ਪੁਸ਼ਟੀ ਤਾਂ ਨਹੀਂ ਹੋਈ। ਹਾਂ, ਫੇਸਬੁੱਕ ਤੋਂ ਜ਼ਰੂਰ ਥੋੜੀ ਜਿਹੀ ਜਿਹੜੀ ਇਨਫੋਰਮੇਸ਼ਨ ਆ ਉਹ ਮਿਲ ਰਹੀ ਹੈ, ਪਰ ਫੇਸਬੁੱਕ ਦੀ ਹਰ ਖਬਰ ਜਿਹੜੀ ਆ ਉਹ ਸਹੀ ਨਹੀਂ ਹੁੰਦੀ ਜੀ। ਮੈਂ ਉਹਦੇ ਤੇ ਬਹੁਤਾ ਜ਼ਿਆਦਾ ਯਕੀਨ ਨਹੀਂ ਕਰਦਾ ਜੀ। ਅਤੇ ਇੱਕ ਹੋਰ ਆਪਾਂ ਜੇ ਗੱਲ ਕਰੀਏ ਵੀ ਕਾਫੀ ਜਿਹੜੇ ਕਈ ਸਰੋਤੇ ਪੁੱਛਦੇ ਰਹਿੰਦੇ ਨੇ ਇੱਕ ਰੈਂਕ ਇੱਕ ਪੈਨਸ਼ਨ ਵਾਲੀ ਜਿਹੜੀ ਸਕੀਮ ਹੈਗੀ ਸੀ ਸਰਕਾਰ ਵਾਲੀ, ਉਸ ਦੇ ਉੱਤੇ ਕੀ ਚੱਲ ਰਿਹਾ ਜੀ ਕੁਛ ਲੇਟੈਸਟ? ਜੀ ਬਿਲਕੁਲ, ਜਿਹੜੇ ਆਪਣੇ ਮਿਨਿਸਟਰ ਨੇ ਜੀ ਰੱਖਿਆ ਮੰਤਰੀ ਨੇ ਜਿਹੜੇ ਉਹਨਾਂ ਮਨੋਹਰ ਪਰਿਕਰ ਉਹਨੇ ਇਹ ਗੱਲ ਕਹੀ ਹੈ ਕਿ ਇੱਕ ਰੈਂਕ ਇੱਕ ਪੈਨਸ਼ਨ ਸਕੀਮ ਜਿਹੜੀ ਹੈ ਜੀ ਉਹਨਾਂ ਕਿਹਾ ਕਿ ਨੁਕਤੇ ਅਗਲੇ ਹਫ਼ਤੇ ਤੱਕ ਲਾਗੂ ਕਰਕੇ ਅਗਲੀ ਪ੍ਰਕਿਰਿਆ ਦੇ ਵਾਸਤੇ ਫਾਈਲ ਜਿਹੜੀ ਹੈ ਜੀ ਉਹ ਵਿੱਤ ਮੰਤਰਾਲੇ ਦੇ ਕੋਲੇ ਭੇਜੀ ਜਿਹੜੇ ਜੀ ਉਹ ਜਾਊਗੀ। ਔਰ ਉਹਨਾਂ ਨੇ ਕਿਹਾ ਕਿ ਇਹ ਲੀਹ ਦੇ ਉੱਤੇ ਜਿਹੜਾ ਜੀ ਉਹ ਕੰਮ ਹੋ ਰਿਹਾ, ਭਾਵ ਕਿ ਇਹ ਜਿਹੜਾ ਜੀ ਬੰਦ ਨਹੀਂ ਕੀਤਾ ਗਿਆ ਕਿਉਂਕਿ ਕਈ ਲੋਕ ਸੋਚਦੇ ਸੀ। ਉਹਨਾਂ ਨੇ ਕਿਹਾ ਕਿ ਇੱਕ ਰੈਂਕ ਇੱਕ ਪੈਨਸ਼ਨ ਯੋਜਨਾ ਜਿਹੜੀ ਸਿਧਾਂਤਕ ਤੌਰ ਦੇ ਉੱਤੇ ਸਕੀਮ ਪਹਿਲਾਂ ਹੀ ਪ੍ਰਵਾਨ ਹੋ ਚੁੱਕੀ ਹੈ, ਜਦੋਂ ਕਿ ਇਹਦੇ ਨੁਕਤੇ ਲਾਗੂ ਕਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਗੱਲ ਚੱਲ ਰਹੀ ਸੀ। ਔਰ ਅਗਲੇ ਹਫ਼ਤੇ ਇਹ ਸਕੀਮ ਜਿਹੜੀ ਹੈ ਜੀ ਉਹ ਅਗਲੇ ਪੜਾਅ ਦੇ ਉੱਤੇ ਹੋਊਗੀ, ਭਾਵ ਕਿ ਨੈਕਸਟ ਸਟੈਪ ਉਹਨਾਂ ਨੇ ਕਿਹਾ ਕਿ ਅਗਲੇ ਹਫ਼ਤੇ ਤੱਕ ਇਹਦਾ ਪਤਾ ਲੱਗ ਜੂਗਾ ਜੀ ਜੀ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕਿ ਦਿੱਲੀ ਚੋਣ ਵਿੱਚ ਆ ਗਿਆ ਆਪ ਮੋਦੀ, ਜਲਸੇ ਰੈਲੀਆਂ ਦੀ ਲੜੀ ਲਾਉਣ ਲੱਗਾ ਜੀ। ਦਿੱਲੀ ਚੋਣ ਵਿੱਚ ਆ ਗਿਆ ਆਪ ਮੋਦੀ, ਜਲਸੇ ਰੈਲੀਆਂ ਦੀ ਲੜੀ ਲਾਉਣ ਲੱਗਾ। ਕੇਜਰੀਵਾਲ ਦੇ ਬਿਨਾਂ ਕੁਝ ਵੇਖਦਾ ਨਹੀਂ, ਉਂਗਲ ਉਸੇ ਦੀ ਤਰਫ ਉਠਾਉਣ ਲੱਗਾ ਜੀ। ਕੇਜਰੀਵਾਲ ਵੀ ਚੁੱਪ ਨਹੀਂ ਹੋਣ ਲੱਗਾ, ਭਾਜੀ ਮੋੜ ਵੀ ਮੂਹਰਿਓਂ ਪਾਉਣ ਲੱਗਾ। ਦਿੱਲੀ ਵਾਲਿਆਂ ਨੂੰ ਕਹਿਣ ਧਿਰਾਂ ਦੋਵੇਂ ਨਵਾਂ ਦੌਰ ਵੀ ਮਿੱਤਰੋਂ ਆਉਣ ਲੱਗਾ ਜੀ। ਸੁਪਨਾ ਇਹੀ ਕਿ ਚੋਣ ਦੇ ਹੋਣ ਮਗਰੋਂ ਜੂਨ ਦਿੱਲੀ ਦੀ ਜਾਣੀ ਹੈ ਸੁਧਰ ਬੇਲੀ ਜੀ। ਸੁਪਨਾ ਇਹੀ ਕਿ ਚੋਣ ਦੇ ਹੋਣ ਮਗਰੋਂ ਜੂਨ ਦਿੱਲੀ ਦੀ ਜਾਣੀ ਹੈ ਸੁਧਰ ਬੇਲੀ। ਦਿੱਲੀ ਜਿਵੇਂ ਹੈ ਉਵੇਂ ਦੀ ਰਹੂ ਦਿੱਲੀ, ਇਹ ਨਾ ਹਿੱਲਣੀ
ਇੱਧਰੋਂ ਉਧਰ ਵੇਲੀ। ਜੀ 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 ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ, ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।